ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਆਪਣੇ ਜਿਹੜੇ ਲੋਕ ਆ ਫੇਰ ਨਹੀਂ ਜਿਹੜੇ ਸੁਧਰ ਰਹੇ। ਹਰ ਟਲਦੇ ਰੋਜ਼ ਨਹੀਂ। ਕੋਈ ਨਾ ਕੋਈ ਜਿਹੜਾ ਪੰਜਾਬੀ ਆ ਉਹ ਇਦਾਂ ਦੇ ਪੁੱਠੇ ਕੰਮਾਂ ਦੇ ਵਿੱਚ ਫੜਿਆ ਜਾ ਰਿਹਾ ਆ ਤੇ ਬਦਨਾਮੀ ਜਿਹੜੀ ਆ ਪੂਰੀ ਸਿੱਖ ਕੌਮ ਦੀ ਹੋ ਰਹੀ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੀਆਂ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਜਥੇਬੰਦੀਆਂ ਆ ਗੁਰੂ ਘਰ ਕਮੇਟੀਆਂ ਆ ਉਹ ਸਾਰੇ ਚੁੱਪ ਆ। ਬਹੁਤ ਸਾਰੇ ਜਿਹੜੇ ਅਮੀਰ ਲੋਕ ਆ ਉਹ ਵੀ ਚੁੱਪ ਆ ਵੀ ਸਾਡੇ ਤੇ ਅਸਰ ਨਹੀਂ ਪੈਣਾ। ਪਰ ਜਿਸ ਹਿਸਾਬ ਦੇ ਨਾਲ ਹੇਟ ਫੈਲ ਰਹੀ ਹੈਗੀ ਆ ਤੁਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਕੱਲ ਦੀ ਖਬਰ ਇਹ ਆ ਰਹੀ ਆ ਵੀ $5 ਲੱਖ ਦਾ ਚੋਰੀ ਦਾ ਸਮਾਨ ਜਿਹੜਾ ਆ ਉਹ 2 ਪੰਜਾਬੀਆਂ ਦੇ ਕੋਲੋਂ ਫੜਿਆ ਗਿਆ ਆ ਜੋ ਕਿ ਟਰਲਕ ਦੇ ਰਹਿਣ ਵਾਲੇ ਹੈਗੇ ਆ। ਡਿਟੈਕਟਿਵਜ਼ ਨੇ ਸਰਚ ਵਾਰੰਟ ਜਾਰੀ ਕੀਤੇ ਤੇ ਇੱਕ ਟਰਲਕ ਦੇ ਵਿੱਚ ਰਹਿਣ ਵਾਲਾ ਆ ਉਹਦੇ ਘਰੋਂ ਤੇ 2 ਹੋਰ ਕਮਰਸ਼ੀਅਲ ਪ੍ਰਾਪਰਟੀਆਂ ਮੋਡੈਸਟੋ ਦੇ ਵਿੱਚ ਹੈਗੀਆਂ ਜਿੱਥੋਂ 25 ਪੈਲਟ ਸਟੋਲਨ ਮਰਚੈਂਡਾਈਜ਼ ਦੇ ਜੋ ਕਿ ਵਰਥ $5 ਲੱਖ ਦੇ ਕਰੀਬ ਸੀਗੇ ਉਹ ਦੋਨੇ ਪੰਜਾਬੀ ਆ ਉਹਨਾਂ ਦੇ ਕੋਲੋਂ ਫੜੇ ਗਏ ਹੈਗੇ ਆ। ਕਹਿੰਦੇ ਵੀ ਚੋਰੀ ਦਾ ਇਹ ਸਮਾਨ ਸੀਗਾ ਤੇ ਦੋਨਾਂ ਨੂੰ ਸਟੈਨਿਸਲਸ ਕਾਉਂਟੀ ਪਬਲਿਕ ਸੇਫਟੀ ਸੈਂਟਰ ਦੇ ਵਿੱਚ ਜਿਹੜਾ ਆ ਰੱਖਿਆ ਗਿਆ ਆ। ਸੋ ਇਹ ਜਿਹੜੀ ਖਬਰ ਆ ਨਾ ਉਹਦੇ ਥੱਲੇ ਕਿਤੇ ਜਾ ਕੇ ਕਮੈਂਟ ਪੜਿਓ ਫਿਰ ਤੁਹਾਨੂੰ ਪਤਾ ਲੱਗੂਗਾ। ਉਹ ਕਹਿ ਰਿਹਾ ਵੀ ਜੇ ਟਰੱਕਰ ਚੋਰ ਹੈਗੇ ਆ ਇਹ ਜਿਹੜੇ ਮਾਰਨ ਵਾਲੇ ਆ ਲੋਕਾਂ ਨੂੰ ਹੁਣ ਇਹ ਲੋਕਾਂ ਦਾ ਸਮਾਨ ਚੋਰੀ ਕਰਨ ਲੱਗ ਪਏ ਆ। ਸੋ ਇਹ ਜਿਹੜਾ ਆ ਨਾ ਤੁਸੀਂ ਇੱਕ ਵੀ ਕਮੈਂਟ ਤੁਹਾਡੇ ਹੱਕ ਵਾਲਾ ਨਹੀਂ ਦੇਖੋਗੇ। ਹਰਜੋਤ ਸਿੰਘ ਇੰਨੇ ਜੀ ਜ਼ਿਆਦਾ ਜਿਹੜੀਆਂ ਕਿੱਦਾਂ ਮੈਨੂੰ ਤੁਹਾਡੇ ਹੱਕ 'ਚ ਕਮੈਂਟ ਆ ਜਾਊਗਾ। ਉਹ ਥੱਲੇ ਤੁਸੀਂ ਦੇਖੋ ਸਿੰਘ ਯੂ ਟਰਨ, ਸਿੰਘ ਨੋ ਸਟਾਪ, ਸਮੈਸ਼, ਸਿੰਘ ਪੈਲਟ ਹੀਸਟ। ਕੀ ਮਤਲਬ ਤੁਸੀਂ ਜਿਹੜਾ ਉਹ ਕਰੀ ਜਾ ਰਹੇ ਵੀ ਬਦਨਾਮੀ ਦਾ ਮਤਲਬ ਹੱਦ ਹੀ ਹੋ ਗਈ ਯਾਰ। ਵੀ ਇਹ ਕਿਹੜੀਆਂ ਤੁਸੀਂ ਚੋਰੀਆਂ ਚਕਾਰੀਆਂ 'ਚ ਜਿਹੜਾ ਉਹ ਪੈ ਗਏ ਆ, ਕਿਹੜੇ ਪਾਸੇ ਨੂੰ ਜਿਹੜਾ ਉਹ ਪੈ ਗਏ ਆ। ਫਿਰ ਕਹਿੰਦੇ ਗੱਲ ਵੀ ਨਾ ਕਰੋ ਇਹਨਾਂ ਦੀ। ਵੀ ਇਹਨਾਂ ਡੰਗਰਾਂ ਦੇ ਕਰਕੇ ਤੁਸੀਂ ਦੇਖੋ ਵੀ ਸਾਰੀ ਕੌਮ ਦਾ ਨਾਂ ਬਦਨਾਮ ਹੋ ਰਿਹਾ। ਇਹਨਾਂ ਨੇ ਇੱਕ ਜਿਹੜਾ ਰਿਸਪੈਕਟਡ ਲਾਸਟ ਨੇਮ ਸੀਗਾ ਉਹਨੂੰ ਇੰਨਾ ਕਿ ਜ਼ਿਆਦਾ ਬਦਨਾਮ ਕਰਤਾ। ਲੋਕਾਂ ਨੇ ਨਾਂ ਲਾਉਣੋਂ ਕਹਿਣਾ ਵੀ ਹਾਏ ਸਾਨੂੰ ਡਰ ਲੱਗਦਾ। ਫਿਰ ਉਹ ਨਿਆਣਿਆਂ ਦੇ ਉੱਤੇ ਕੀ ਹੈ ਉਹ ਪਤਾ ਨਹੀਂ ਕਿੱਥੇ ਕਿੱਥੇ ਤੱਕ ਇਸ ਦਾ ਜਿਹੜਾ ਅਸਰ ਆ ਉਹ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਜਾਣਾ ਆ। ਸੋ ਜਿਹੜੇ ਸਟੈਨਿਸਲਸ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਇਹ ਨਿਊਜ਼ ਜਿਹੜੀ ਉਹ ਰਿਲੀਜ਼ ਕਰਦੇ ਹੋਏ ਤਸਵੀਰਾਂ ਜਿਹੜੀਆਂ ਉਹ ਜਾਰੀ ਕੀਤੀਆਂ ਵੀ ਪੈਲਟਾਂ ਦੇ ਪੈਲਟ ਤਕਰੀਬਨ 25 ਪੈਲਟ ਜਿਹੜੇ ਐਮਾਜ਼ੋਨ ਦਾ ਸਮਾਨ ਜਿਹੜਾ ਹਰਜੋਤ ਸਿੰਘ ਜੀ ਚੋਰੀ ਹੋਇਆ। ਹੁਣ ਇਹ ਉਹ ਜਿਹੜਾ ਇਲਾਕਾ ਉਹ ਵਾ ਹਰਜੋਤ ਸਿੰਘ ਜੀ ਵੀ ਉੱਥੇ ਵੇਅਰ ਹਾਊਸ ਬਹੁਤ ਨੇ। ਹੁਣ ਐਮਾਜ਼ੋਨ ਦੇ ਵੱਡੇ ਵੱਡੇ ਵੇਅਰ ਹਾਊਸ ਕੱਲੇ ਉਹੀ ਨਹੀਂ ਹੋਰ ਪਤਾ ਨਹੀਂ ਕਿਹਦੇ ਕਿਹਦੇ ਵੇਅਰ ਹਾਊਸ ਆ। 58 ਸਾਲਾ ਕੋਈ ਰਵਿੰਦਰ ਸਿੰਘ ਆ ਟਰਲਕ ਤੋਂ, ਇੱਕ 36 ਸਾਲਾ ਨੇਪਾਲ ਸਿੰਘ ਆ ਮੋਡੈਸਟੋ ਤੋਂ। ਇਹਨਾਂ ਦੇ ਕੋਲੋਂ ਜਿਹੜੀ ਆ ਸਟੋਲਨ ਪ੍ਰਾਪਰਟੀ ਦੀ ਪੋਜੈਸ਼ਨ ਜਿਹੜੀ ਉਹ ਲਈ ਗਈ ਆ। ਦੋਨਾਂ ਨੂੰ ਹੁਣ ਸਟੈਨਿਸਲਸ ਕਾਉਂਟੀ ਦੀ ਜੇਲ੍ਹ ਦੇ ਵਿੱਚ ਡੱਕਿਆ ਗਿਆ ਆ। ਸੋ ਤੁਸੀਂ ਅੰਦਾਜ਼ਾ ਹੀ ਲਾ ਲਓ ਵੀ ਸਥਿਤੀ ਜਿਹੜੀ ਉਹ ਕਿੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਆ। ਭਾਈ ਤੁਸੀਂ ਆਪਣੇ ਸਿਧਾਂਤਾਂ ਤੋਂ ਟੁੱਟ ਚੁੱਕੇ ਆ, ਇਹ ਮੰਨ ਲਓ ਗੱਲ ਨੂੰ। ਇਹ ਜਿਹੜੀ ਚੋਰੀ ਚਕਾਰੀ ਵਾਲੇ ਕਿਹੜੇ ਨਗੂਣੇ ਜਿਹੇ ਕੰਮਾਂ ਦੇ ਵਿੱਚ ਜਿਹੜੇ ਉਹ ਤੁਸੀਂ ਪੈ ਗਏ ਆ। ਹੱਦ ਹੀ ਜਿਹੜੀ ਆ ਇਸ ਦੇ ਵਿੱਚ ਹੋ ਗਈ ਆ। ਲੋਕਾਂ ਦਾ ਜੀਣਾ ਮੁਹਾਰ ਕਰ ਦੇਣਾ ਤੁਸੀਂ ਇਹੋ ਜਿਹੇ ਡੰਗਰਾਂ ਦੇ ਜਿਹੜਾ ਉਹ ਕਰਕੇ। ਤੇ ਆਪਣੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਵੀ ਆਪਣੀਆਂ ਕਮੇਟੀਆਂ, ਆਪਣੀਆਂ ਜਥੇਬੰਦੀਆਂ, ਆਪਣੀਆਂ ਆਰਗੇਨਾਈਜੇਸ਼ਨਾਂ ਇਸ ਦੇ ਉੱਤੇ ਠੱਲ ਪਾਉਣ ਦੇ ਲਈ ਕੀ ਕਰ ਰਹੀਆਂ। ਗ੍ਰਾਸ ਰੂਟ ਲੈਵਲ ਤੋਂ ਚਾਲੂ ਹੋ ਜਾਓ। ਲੋਕਾਂ ਨੂੰ ਹੁਣੇ ਤੋਂ ਦੁਬਾਰਾ ਤੋਂ ਨਾ ਸਿਧਾਂਤਾਂ ਦੇ ਨਾਲ ਜੋੜਨਾ ਸ਼ੁਰੂ ਕਰ ਦਿਓ। ਲਾਲਚ ਦੇ ਨਾਲ ਭਰੇ ਪਏ ਆ। ਪਤਾ ਨਹੀਂ ਕੀ ਹੋ ਗਿਆ ਇੰਨਾ ਜ਼ਿਆਦਾ ਲਾਲਚ। ਕਿੱਥੇ ਅਮੀਰੀ ਜਿਹੜੀ ਲੈ ਜਾਣੀ, ਕਿੱਥੇ ਡਾਲਰ ਲੈ ਜਾਣੇ, ਕਿਹੜੀ ਡਾਲਰ ਜਿਹੜੇ ਉਹ ਫੂਕ ਕੇ ਲੋਹੜੀ ਤੇ ਅੱਗ ਸੇਕਣੀ ਆ ਤੁਸੀਂ। ਵੀ ਹੱਦ ਹੀ ਹੋ ਗਈ ਆ ਵੀ ਇੰਨੀ ਜ਼ਿਆਦਾ ਜਿਹੜੀ ਲਾਲਚ ਆ ਉਹ ਕਿੱਥੇ ਆ। ਵਾਰਸ ਅਸੀਂ ਕਹਿੰਦੇ ਜੀ ਉਹਨਾਂ ਦੇ ਆ। ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਜਿਹੜੀਆਂ ਰਾਤਾਂ ਗੁਜ਼ਾਰੀਆਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਗੁਜ਼ਾਰਾ ਕੀਤਾ। ਸਾਨੂੰ ਜਿਹੜੀਆਂ ਮਿਲਦੀਆਂ ਸੀਗੀਆਂ ਭਾਈ ਲਹਿਣਾ ਸਿੰਘ ਵਰਗਿਆਂ ਨੂੰ ਕਹਿੰਦੇ ਵੀ ਤੁਸੀਂ ਜਿਹੜੀ ਆ ਲਾਹੌਰ ਦੀ ਤੁਹਾਨੂੰ ਅਸੀਂ ਨਵਾਬੀ ਦਿੰਨੇ ਆ। ਉਹ ਕਹਿੰਦੇ ਨਹੀਂ ਆਹ ਦੇਖੋ ਆਹ ਛੋਲਿਆਂ ਦਾ ਪ੍ਰਸ਼ਾਦ ਆ, ਇਹ ਸਾਡੇ ਬਾਦਸ਼ਾਹ ਨੇ ਦਿੱਤਾ, ਪਾਤਸ਼ਾਹ ਨੇ ਸਾਨੂੰ ਦਿੱਤਾ ਆ, ਸਾਡਾ ਪਾਤਸ਼ਾਹੀ ਦਾ ਵਾ। ਤੁਸੀਂ ਸਾਨੂੰ ਜਿਹੜੇ ਲਾਲਚ ਦੇ ਨਾਲ ਜਿਹੜੇ ਉਹ ਖਰੀਦਣ ਦੀ ਗੱਲ ਕਰ ਰਹੇ ਆ ਤੇ ਅਸੀਂ ਕਹਿੰਦੇ ਵੀ ਅਸੀਂ ਛੋਲਿਆਂ ਦੇ ਉੱਤੇ ਗੁਜ਼ਾਰਾ ਕਰਨ ਵਾਲੇ ਆ, ਸਾਨੂੰ ਪਾਤਸ਼ਾਹ ਦਾ ਦਿੱਤਾ ਹੋਇਆ ਬਹੁਤ ਆ ਤੇ ਤੁਸੀਂ ਆ ਕਿਹੜੇ ਲਾਲਚਾਂ 'ਚ ਪਏ। ਮਤਲਬ ਇੰਨੀ ਜ਼ਿਆਦਾ ਜਿਹੜੀ ਦਿਮਾਗੀ ਜਿਹੜੀ ਆ ਤੁਸੀਂ ਮਤਲਬ ਸ਼ੋਅ ਕਰ ਰਹੇ ਆ, ਲਾਲਚ ਜਿਹੜਾ ਉਹ ਸ਼ੋਅ ਕਰ ਰਹੇ ਆ ਵੀ ਹੱਦ ਜਿਹੜੀ ਉਹ ਹੋ ਗਈ ਆ। ਫਿਰ ਉੱਥੇ ਸਾਨੂੰ ਨਗਰ ਕੀਰਤਨਾਂ ਤੇ ਲੋਕ ਮਿਲਦੇ ਉਹ ਕਹਿੰਦੇ ਯਾਰ ਗੱਲ ਕਿੱਦਾਂ ਨਾ ਕਰੀਏ। ਜਦੋਂ ਕੌਮ ਦਾ ਭੱਠਾ ਬੈਠਣ ਡਿਆ ਹੋਵੇ ਤੇ ਫਿਰ ਜੇ ਆਪਾਂ ਨਹੀਂ ਗੱਲ ਕਰਨੀ ਤੇ ਫਿਰ ਕੌਣ ਕਰੂਗਾ। ਹੋਕਾ ਤਾਂ ਆਪਾਂ ਦੇਣਾ ਹੀ ਆ ਨਾ। ਤੋ ਕਮੈਂਟ ਕਿਤੇ ਪੜ੍ਹ ਕੇ ਦੇਖੋ। ਸਾਰੇ ਇੱਥੇ ਦੇ ਜਿਹੜੇ ਅਮਰੀਕਨ ਗੋਰੇ ਕਾਲੇ ਉਹਨਾਂ ਦੇ ਕਮੈਂਟ ਡਸ ਨਾਟ ਮੈਟਰ ਕਮੈਂਟ ਕੀ ਆ ਰਹੇ ਆ। ਆਪਣੇ ਆਪ ਜੀ ਦੇਖ ਲਓ ਨਾ ਕੀ ਹੋ ਰਿਹਾ ਆ। ਇਹ ਤੁਹਾਨੂੰ ਕੌਮ ਸੋਚ ਕੀ ਰਹੇ ਆ। ਉਹ ਇਹ ਕਹਿੰਦਾ ਵੀ ਆਈ ਸੀ ਸਿੰਘ ਪੈਟਰਨ। ਉਹ ਕਹਿੰਦਾ ਵੀ ਸਿੰਘਾਂ ਦਾ ਪੈਟਰਨ ਹੀ ਨਹੀਂ ਇਹ ਆ। ਦੇਖ ਲਓ ਹੁਣ ਥੋੜੇ ਦਿਨ ਪਹਿਲਾਂ ਜਿਹੜੇ ਮਰਜ਼ੀ ਫੀਲਡ 'ਚ ਜੀ
ਤੇ ਇੱਕ ਕਹਿੰਦਾ ਵੀ ਕਹਿੰਦਾ ਮੈਨੂੰ ਉਹ ਦਿਨ ਯਾਦ ਆਉਂਦੇ ਆ ਜਦੋਂ ਈਸਟ ਇੰਡੀਅਨਸ ਨੈਵਰ ਹੈਡ ਟਰਬਲ ਵਿਦ ਦ ਲਾ ਬੈਕ ਇਨ 90s ਐਂਡ 2000। ਕਹਿੰਦਾ ਕਦੇ ਵੀ ਕੋਈ 90s 2000 ਦੇ ਵਿੱਚ ਕਦੇ ਵੀ ਇਦਾਂ ਦੀ ਇਨਸੀਡੈਂਟ ਨਹੀਂ ਹੁੰਦੀ ਸੀ। ਹੁਣ ਹਰ ਰੋਜ਼ ਇਦਾਂ ਦੀਆਂ ਇਨਸੀਡੈਂਟ ਹੁੰਦੀਆਂ। ਤੇ ਜਿਹੜੇ ਲੋਕ ਹੁਣ ਉਹਨਾਂ ਦੀ ਪੋਜੀਸ਼ਨ ਕੀ ਹੋਊਗੀ, ਹਰਮੀਤ ਕੌਰ ਢਿੱਲੋਂ ਵਰਗਿਆਂ ਦੀ ਜਿਹੜੀ ਜਸਟਿਸ ਡਿਪਾਰਟਮੈਂਟ 'ਚ ਜਦੋਂ ਰੋਜ਼ ਇਦਾਂ ਦੀਆਂ ਖਬਰਾਂ ਤੁਹਾਡੀਆਂ ਐਨ ਇੱਥੇ ਦੇ ਅਮਰੀਕਨ ਚੈਨਲਾਂ ਤੇ ਚੱਲਣੀਆਂ ਆ, ਤੇ ਅਗਲੀ ਵੀ ਚੁੱਪ ਕਰਕੇ ਬਹਿ ਜੂਗੀ ਵੀ ਮੈਨੂੰ ਕੀ ਰੌਲਾ ਹਨਾ ਪਿਆ ਇਦਾਂ ਇਹਨਾਂ ਦੇ ਹੱਕ ਦੇ ਵਿੱਚ ਗੱਲ ਕਰਨ ਦਾ। ਸੋ ਲਾਈਕ ਬਹੁਤ ਹੀ ਮਾੜੀ ਗੱਲ ਹੈਗੀ ਆ। ਪਈ $5 ਲੱਖ ਦਾ ਜਿਹੜਾ ਕਾਰਗੋ ਥੈਫਟ ਇਹ ਕਹਿ ਸਕਦੇ ਆ, ਪੈਲਟ ਚੋਰੀ ਕਰਕੇ ਹਾਂ, ਰੱਖੇ ਸੀ। ਹਾਂ। ਹਰ ਰੋਜ਼ ਖਬਰ ਆ ਰਹੀ ਹੈ ਇਦਾਂ ਦੀ, ਹਰ ਰੋਜ਼। ਇਹ ਤਾਂ ਹਰਜੋਤ ਸਿੰਘ ਜੀ ਜਿੰਨਾ ਆਵਾ ਉੱਤਿਆ ਪਿਆ ਇਹ ਤੇ ਪਤਾ ਨਹੀਂ ਹੋਰ ਕਿੰਨੀਆਂ ਕੌਣਗੀਆਂ। ਇਹ ਸਾਰੇ ਟਰੱਕਰਸ ਨੂੰ ਜਿਹੜਾ ਉਹ ਪਤਾ ਹੈ, ਜਿਹੜੀਆਂ ਟਰੱਕਿੰਗ ਕੰਪਨੀਆਂ ਦੇ ਵਿੱਚ ਜੁੜੇ ਹੋਏ ਆ, ਵੀ ਉਹਨਾਂ ਨੂੰ ਪਤਾ ਆ ਵੀ ਇਹ ਆਵਾ ਕਿੰਨਾ ਜ਼ਿਆਦਾ ਜਿਹੜਾ ਉਹ ਇਹ ਊਤ ਚੁੱਕਾ ਆ। ਤੇ ਦਿਸ ਇਜ਼ ਜਸਟ ਦ ਸਟਾਰਟ। ਪਿਛਲੇ ਜਿਹੜੇ ਕੁਛ ਸਾਲਾਂ ਦੇ ਵਿੱਚ ਜਿਹੜਾ ਲਾਲਚ ਇੰਨਾ ਜ਼ਿਆਦਾ ਲੋਕਾਂ ਨੇ ਵਧਾ ਲਿਆ ਨਾ, ਵੀ ਮਨੀ ਮਨੀ ਮਨੀ, ਹਰ ਇੱਕ ਪਾਸੇ ਮਨੀ, ਲਾਈਕ ਗੈਟ ਰਿਚ ਓਵਰਨਾਈਟ ਸਕੀਮਾਂ ਜਿਹੜੀਆਂ ਲੱਗੀਆਂ ਆ, ਉਹ ਸਕੀਮਾਂ ਹੁਣ ਬਾਹਰ ਆਉਣੀਆਂ। ਇਹਨਾਂ ਡੰਗਰਾਂ ਦੀਆਂ ਲਾਈਆਂ ਹੋਈਆਂ ਸਕੀਮਾਂ ਨੇ ਸਾਰੀ ਕੌਮ ਦੇ ਲਈ ਜਿਹੜੇ ਆ ਨਾ ਉਹ ਕੰਡੇ ਪਾਤੇ ਆ ਰਾਹਾਂ ਦੇ ਉੱਤੇ। ਕਿੱਥੇ ਜਾਊਂਗੇ, ਕਿੱਥੇ ਭੱਜੂਗੇ, ਕੀ ਜਿਹੜਾ ਉਹ ਕਰੂੰਗੇ। ਦਾਅਵਾ ਤੁਸੀਂ ਕਰਦੇ ਆ ਜੀ ਸਾਨੂੰ ਮੁਲਕ ਚਾਹੀਦਾ ਆ, ਉਹਨਾਂ ਕਹਿਣਾ ਵੀ ਇਦਾਂ ਦੇ ਬੰਦੇ ਤੁਸੀਂ ਰੱਖੇ ਆ ਗੱਲਾਂ ਜਿਹੜੀਆਂ ਤੁਸੀਂ ਉਹ ਕਰਦੇ ਆ। ਸੋ ਇਹ ਚੀਜ਼ਾਂ ਨੂੰ ਮਾੜਾ ਜਿਹਾ ਸੋਚੋ, ਮਾੜਾ ਜਿਹਾ ਵਿਚਾਰੋ। ਗੱਲਾਂ ਤੁਸੀਂ ਜਿਹੜੀਆਂ ਏਡੀਆਂ ਜਿਹੜੀਆਂ ਉਹ ਕਰਦੀਆਂ, ਤੇ ਕੰਮ ਦੇਖੋ ਕਿੱਦਾਂ ਦੇ ਆ। ਕਿੱਥੇ ਗਏ ਤੁਹਾਡੇ ਮੋਰਲਸ, ਕਿੱਥੇ ਗਏ ਤੁਹਾਡੇ ਐਥਿਕਸ, ਇਹ ਸਾਰੀਆਂ ਚੀਜ਼ਾਂ ਕੀ ਆ। ਕਮਿਊਨਿਟੀ ਦੀਆਂ ਕਲਾਸਾਂ ਲੱਗਣ, ਕੁਛ ਲੱਗਣ, ਭਾਈ ਸਿਧਾਂਤਾਂ ਦੇ ਵੱਲ ਨੂੰ ਜੋੜ ਲਓ, ਮੋਰਲੀ ਕਰੈਕਟਰ ਜਿਹੜੇ ਆਪਣੇ ਗੁੱਡ ਕਰੋ, ਐਥਿਕਸ ਦੇ ਨਾਲ ਜਿਹੜਾ ਉਹ ਜੁੜ ਕੇ ਜਿਹੜਾ ਉਹ ਚੱਲੋ। ਇਹ ਨਾ ਹੋਵੇ ਵੀ ਜਿਹਦੀ ਜਿੱਥੇ ਕੁੰਡੀ ਲੱਗਦੀ ਆ ਤੇ ਉਹ ਕਰੋ। ਇੱਕ ਵਾਰੀ ਨਾ ਇੱਕ ਉਦਾਹਰਨ ਦਿੰਦਾ ਹਰਜੋਤ ਸਿੰਘ ਜੀ, ਵੀ ਮੋਰਲ ਕਰੈਕਟਰ ਕਿੱਦਾਂ ਬਿਲਡ ਹੁੰਦਾ ਤੇ ਕਿੱਦਾਂ ਜਿਹੜੀ ਉਹ ਚੀਜ਼ ਜਿਹੜੀ ਉਹ ਹੁੰਦੀ ਆ। ਇੱਕ ਮੇਰਾ ਫਰੈਂਡ ਜਿਹੜਾ ਉਹ ਜੌਬ ਤੇ ਜਾਣ ਲੱਗਾ, ਤੇ ਅਕਸਰ ਕੀ ਹੁੰਦਾ ਨਾ ਵੀ ਪਾਥਵੇ ਬਣੇ ਹੁੰਦੇ ਤੇ ਕਈ ਵਾਰੀ ਘਾਹ ਹੁੰਦਾ ਆ। ਸਾਰਿਆਂ ਦੀ ਆਦਤ ਹੁੰਦੀ ਉਹਦੇ ਵਿੱਚ ਵੀ ਚੱਲ ਘਾਹ ਦੇ ਵਿੱਚੋਂ ਜਿਹੜਾ ਉਹ ਚਲੇ ਜਾਓ। ਉਹ ਆਪ ਉਸ ਤਰੀਕੇ ਨਾਲ ਚਲਾ ਗਿਆ। ਉਹਦੇ ਪਿੱਛੇ ਹੀ ਉਹਦੀ ਕੰਪਨੀ ਦਾ ਮਾਲਕ ਆਉਂਦਾ ਹੈ, ਤੇ ਉਹ ਪਾਥਵੇ ਥਾਣੀ ਲੰਬਾ ਰਾਹ ਲੈ ਕੇ ਜਿਹੜਾ ਆਉਂਦਾ ਹੈ। ਤੇ ਉਹ ਉਹਨੂੰ ਪੁੱਛਦਾ ਵੀ ਤੂੰ ਵਿੱਚੋਂ ਦੀ ਕਿਉਂ ਨਹੀਂ ਆਇਆ? ਕਹਿੰਦਾ ਵੀ ਇਹ ਨਹੀਂ ਗੱਲ। ਕਹਿੰਦਾ ਵੀ ਜਿਹੜਾ ਉਹ ਆ ਨਾ ਤੁਰ ਕੇ ਆਉਣਾ, ਉਹਦੇ ਨਾਲ ਕਰੈਕਟਰ ਬਿਲਡ ਹੁੰਦਾ ਹੈ। ਉਹ ਤੁਹਾਡੇ ਐਥਿਕਸ ਬਿਲਡ ਹੁੰਦੇ। ਛੋਟੀਆਂ-ਛੋਟੀਆਂ ਗੱਲਾਂ ਮੈਟਰ ਜਿਹੜੀਆਂ ਇਹ ਕਰਦੀਆਂ। ਸੋ ਕਰੈਕਟਰ ਬਿਲਡ ਕਰਨ ਵੱਲ ਨੂੰ ਆਪਾਂ ਜਿਹੜਾ ਉਹ ਵਧੀਏ, ਮੋਰਲਸ ਐਥਿਕਸ ਵੱਲ ਨੂੰ ਵਧੀਏ। ਨਹੀਂ ਤਾਂ ਆਹ ਕਰਤੂਤਾਂ ਦੇ ਨਾਲ ਆਪਣੀ ਕਮਿਊਨਿਟੀ ਕਿੱਦਾਂ ਕਹਿੰਦੀ ਹੈ, ਬਾਕੀ ਹੋਰ ਕਮਿਊਨਿਟੀਆਂ ਦੇ ਬਾਰੇ ਪਤਾ ਹੀ ਹੈ ਨਾ, ਵੀ ਕੀ ਸ਼ਬਦ ਜਿਹੜੇ ਉਹ ਵਰਤੇ ਜਾਂਦੇ ਆ ਦੂਜਿਆਂ ਦੇ ਲਈ ਜਿਹੜੇ ਇਦਾਂ ਦੇ ਕੰਮ ਕਰਦੇ ਆ। ਤੇ ਹੁਣ ਜਦੋਂ ਤੁਹਾਡੇ ਲਈ ਸਾਰੇ ਪਾਸੇ ਵਰਤਣੇ ਆ, ਫਿਰ ਕਹਿਣਾ ਜੀ ਸਾਡੇ ਨਾਲ ਧੱਕਾ ਹੋ ਗਿਆ, ਸਾਨੂੰ ਜਿਹੜਾ ਜੀ ਉਹ ਡਿਸਕ੍ਰਿਮੀਨੇਟ ਕਰਦੇ ਆ। ਤੇ ਫਿਰ ਜਦੋਂ ਕਰਤੂਤਾਂ ਹੀ ਉਦਾਂ ਨਹੀਂ ਕਰੂੰਗੇ, ਤੇ ਫਿਰ ਅਗਲਿਆਂ ਨੇ ਸਾਰਿਆਂ ਨੂੰ ਇੱਕੋ ਜਿਹੜੇ ਰੱਸੇ ਜਿਹੜਾ ਬੰਨ ਲੈਣਾ। ਹੈ ਤਾਂ ਉਹ ਮਾੜੀ ਗੱਲ, ਪਰ ਇਹ ਆ ਵੀ ਉਹ ਇੱਕ ਖਾਮਿਆਜ਼ਾ ਜਿਹੜਾ ਭੁਗਤਣਾ ਪੈਂਦਾ ਆ ਆਮ ਲੋਕਾਂ ਨੂੰ।